ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 19 ਤਰੀਕ ਆ, ਦਿਨ ਸ਼ੁੱਕਰਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ ਤੋਂ ਟਿਰਕੀਆਣਾ ਲਾ ਫਰਮ ਜਿਹੜਾ ਕਿ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ। ਇਮੀਗ੍ਰੇਸ਼ਨ ਦੇ ਕਿਸੇ ਵੀ ਤਰੀਕੇ ਦੇ ਕੰਮ ਦੇ ਲਈ ਤੁਸੀਂ ਕਾਲ ਕਰੋ ਅਟਾਰਨੀ ਜੇ ਟਿਰਕੀਆਣਾ ਨੂੰ 415-909-0503 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮਾਂਟ, ਪ੍ਰਿਤਪਾਲ ਸਿੰਘ ਅਟਵਾਲ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਤੋਂ ਪਹਿਲਾਂ ਆਪਾਂ ਇੱਕ ਅਨਾਊਂਸਮੈਂਟ ਕਰਦੇ ਜਾਈਏ। ਕੱਲ੍ਹ ਨੂੰ ਜਿਹੜਾ ਇੰਡੀਆ ਦੇ ਵਿੱਚ ਕਿਸਾਨਾਂ ਵੱਲੋਂ ਪ੍ਰੋਟੈਸਟ ਹੋ ਰਿਹਾ ਆ, ਕਿੰਨਾ ਲੰਮਾ ਸਮਾਂ ਹੋ ਗਿਆ, ਉਹਦੇ ਸੰਬੰਧ ਦੇ ਵਿੱਚ ਟਰੇਸੀ ਦੇ ਵਿੱਚ ਇੱਕ ਜਿਹੜਾ ਇਕੱਠ ਰੱਖਿਆ ਗਿਆ ਜਿੰਨੀ ਵੀ ਲੋਕਲ ਸੰਗਤ ਹੈਗੀ ਆ ਸਾਰਿਆਂ ਵੱਲੋਂ। ਸੋ ਉਹਦੇ ਵਿੱਚ ਕਹਿੰਦੇ ਇੰਡੀਆ ਤੋਂ ਵੱਖ-ਵੱਖ ਜਿਹੜੇ ਬੁਲਾਰੇ ਵੀ ਉਹ ਬੋਲਣਗੇ। ਉਹ ਬਿਲਕੁਲ TV ਦੇ ਉੱਤੇ ਸਕਰੀਨ ਲਾ ਕੇ ਉਹਨਾਂ 'ਚ ਟਕੈਤ ਵੀ ਹੋ ਸਕਦੇ ਆ। ਅਤੇ ਹਰਿਆਣੇ ਤੋਂ ਜਿਹੜਾ ਨੌਜਵਾਨ ਲੜਕਾ ਸੀ ਜਿਹੜਾ ਸਭ ਤੋਂ ਪਹਿਲਾਂ ਜਿਸ ਨੇ ਬੈਰੀਅਰ ਤੋੜਿਆ ਸੀ, ਅਤੇ ਡਿਬਡਬਾ ਸਾਹਿਬ ਜਿਨ੍ਹਾਂ ਦੇ ਪੁੱਤੀ ਦੀ ਸ਼ਹਾਦਤ ਹੋਈ ਆ। ਅਤੇ ਇੱਥੋਂ ਵੀ ਹੋਰ ਕਾਂਗਰਸਮੈਨ ਅਤੇ ਹੋਰ ਜਿਹੜੇ ਬੁਲਾਰੇ ਆ ਉਹ ਇਕੱਠੇ ਹੋਣਗੇ। ਖਾਸ ਕਰਕੇ ਉਹਨਾਂ ਜਿਹੜੇ ਆਪਣੇ ਭੈਣ ਭਰਾ ਆ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਹੈਗਾ, ਝੂਠੇ ਕੇਸ ਬਣਾਏ ਗਏ, ਹੁਣ ਬਾਹਰ ਆਉਣੇ ਸ਼ੁਰੂ ਹੋ ਗਿਆ। ਦੇਖੋ ਵੀ ਕਿਸ ਤਰ੍ਹਾਂ ਉਹਨਾਂ ਨੇ ਅੰਦਰ ਜਿਹੜੀਆਂ ਜੇਲ੍ਹਾਂ 'ਚ ਧੱਕਾ ਕੀਤਾ ਹੈਗਾ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜਾ ਵੱਡਾ ਇਕੱਠ ਰੱਖਿਆ ਗਿਆ ਅਤੇ 4 ਵਜੇ ਸ਼ਾਮ ਨੂੰ ਜਿਹੜੀ ਆ ਇਹ ਪ੍ਰੋਗਰਾਮ ਸਟਾਰਟ ਹੋਣਾ। ਅਤੇ ਐਡਰੈਸ ਤੁਹਾਡੇ ਕੋਲ ਜੇ ਹੈਗਾ ਰਾਜਕਨਵੀਰ ਸਿੰਘ ਜੀ, ਐਡਰੈਸ ਦੱਸ ਸਕਦੇ ਆ? ਹਾਂਜੀ ਬਿਲਕੁਲ। ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟਰੇਸੀ ਸ਼ਾਮ ਨੂੰ 4 ਵਜੇ 20 ਫਰਵਰੀ ਦਿਨ ਸ਼ਨੀਚਰਵਾਰ ਨੂੰ 16101 ਵੈਸਟ ਗ੍ਰਾਂਟ ਲਾਈਨ ਰੋਡ ਟਰੇਸੀ ਵਿਖੇ ਜਿਹੜਾ ਗੁਰਦੁਆਰਾ ਸਾਹਿਬ ਦਾ ਐਡਰੈਸ ਆ। ਇੱਥੇ ਜਿਹੜਾ ਤੁਸੀਂ 4 ਵਜੇ ਸ਼ਾਮ ਨੂੰ ਜਿਹੜਾ ਉੱਥੇ ਪਹੁੰਚੋ। 16101 ਵੈਸਟ ਗ੍ਰਾਂਟ ਲਾਈਨ ਰੋਡ ਟਰੇਸੀ ਕੈਲੀਫੋਰਨੀਆ ਦੇ ਵਿੱਚ ਇਸ ਨੂੰ ਮਹਾ ਪੰਚਾਇਤ ਦਾ ਨਾਮ ਜਿਹੜਾ ਆ ਉਹ ਦਿੱਤਾ ਗਿਆ ਹੈਗਾ। ਆਪਾਂ ਦੇਖ ਰਹੇ ਹਾਂ ਵੀ ਹੁਣ ਭਾਰਤ ਵਿੱਚ ਵੀ ਉੱਥੇ ਵੀ ਪੰਜਾਬ 'ਚ ਵੀ ਜਿਹੜੀਆਂ ਮਹਾ ਪੰਚਾਇਤਾਂ ਜਿਹੜੀਆਂ ਆ ਵੱਖ-ਵੱਖ ਥਾਂ ਦੇ ਉੱਤੇ ਰੱਖੀਆਂ ਜਾ ਰਹੀਆਂ ਹੈਗੀਆਂ ਨੇ। ਅਤੇ ਆਓ ਆਪਾਂ ਹਰਜੋਤ ਸਿੰਘ ਜੀ ਅਗਲੀਆਂ ਜਿਹੜੀਆਂ ਹੁਣ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ। ਵਾਟਰ ਅਤੇ ਹੀਟ ਦਾ ਜਿਹੜਾ ਫੇਲੀਅਰ ਆ ਉਹ ਅੱਤ ਦੀ ਠੰਡ ਦੇ ਵਿੱਚ ਟੈਕਸਸ ਦੇ ਵਿੱਚ ਅਜੇ ਵੀ ਜਿਹੜਾ ਉਹ ਵਾਪਰ ਰਿਹਾ ਹੈਗਾ ਆ। 14.9 ਮਿਲੀਅਨ ਲੋਕ ਇਸ ਟਾਈਮ 159 ਕਾਊਂਟੀਜ਼ ਦੇ ਵਿੱਚ ਵਾਟਰ ਦੀ ਸਮੱਸਿਆ ਤੋਂ ਜਿਹੜਾ ਉਹ ਜੂਝ ਰਹੇ ਹੈਗੇ ਨੇ। ਟੈਕਸਸ ਕਮਿਸ਼ਨ ਨੇ ਜਿਹੜਾ ਉਹ ਇਹ ਦੱਸਿਆ ਹੈਗਾ ਉੱਥੋਂ ਦੀ ਇਨਵਾਇਰਮੈਂਟਲ ਕੁਆਲਿਟੀ ਦੇ ਇਸ ਚੀਜ਼ ਦੇ ਬਾਰੇ। ਹੁਣ ਤੱਕ ਇਸ ਸਟੋਰਮਸ ਦੇ ਕਰਕੇ 48 ਲੋਕਾਂ ਦੀ ਜਿਹੜੀ ਉਹ ਮੌਤ ਹੋ ਚੁੱਕੀ ਆ ਐਤਵਾਰ ਤੋਂ ਲਾ ਕੇ ਹੁਣ ਤੱਕ, ਜਿਨ੍ਹਾਂ ਦੇ ਵਿੱਚੋਂ 30 ਜਾਣੇ ਜਿਹੜੇ ਉਹ ਟੈਕਸਸ ਦੇ ਦੱਸੇ ਜਾ ਰਹੇ ਆ ਵੀ ਉੱਥੇ ਜਿਹੜੀਆਂ ਇਹ ਮੌਤਾਂ ਹੋਈਆਂ ਨੇ। ਸੋ ਇਹ ਵਿੰਟਰ ਕੰਡੀਸ਼ਨ ਦੇ ਕਰਕੇ ਕਰੋਨਾ ਵਾਇਰਸ ਵੈਕਸੀਨ ਡਿਸਟਰੀਬਿਊਸ਼ਨ ਉਸ ਦੇ ਉੱਤੇ ਵੀ ਅਸਰ ਪਿਆ ਆ। 6 ਮਿਲੀਅਨ ਡੋਜ਼ਿਸ ਦੀ ਜਿਹੜੀ ਡਿਸਟਰੀਬਿਊਸ਼ਨ ਆ ਉਹ ਇਸ ਦੇ ਕਰਕੇ ਜਿਹੜੀ ਕਹਿੰਦੇ ਆ ਡੀਲੇ ਹੋ ਗਈ ਹੈਗੀ ਆ। ਉਸ ਦੇ ਵਿੱਚ ਜਿਹੜੀ ਸਮੱਸਿਆ ਆਈ ਆ ਉੱਧਰ ਉਹਦੇ ਨਾਲ ਹੀ ਲੱਗਦਾ ਜਿਹੜਾ ਸੂਬਾ ਓਕਲਾਹੋਮਾ ਦੇ ਵਿੱਚ ਜਿਹੜਾ ਇਸ ਸਟੋਰਮਸ ਤੋਂ ਅਜੇ ਉੱਭਰ ਹੀ ਰਿਹਾ ਸੀ, ਉੱਥੇ 4.2 ਤੀਬਰਤਾ ਦਾ ਇੱਕ ਜਿਹੜਾ ਉਹ ਭੂਚਾਲ ਵੀ ਆਇਆ, ਜਿਸ ਕਰਕੇ ਲੋਕਾਂ ਦੇ ਵਿੱਚ ਹੋਰ ਡਰ ਜਿਹੜਾ ਉਹ ਪੈ ਗਿਆ ਹੈਗਾ। ਉੱਧਰ ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ ਇਸ ਚੀਜ਼ ਦੇ ਲਈ ਮੇਜਰ ਡਿਜ਼ਾਸਟਰ ਦੇ ਲਈ ਜਿਹੜੀ ਮਦਦ ਆ
ਉਹ ਡਿਕਲੇਅਰ ਜਿਹੜੀ ਉਹ ਕਰ ਦਿੱਤੀ ਆ। ਅਤੇ ਉਹਨਾਂ ਨੇ ਕਿਹਾ ਵੀ ਟੈਕਸਸ ਅਫੀਸ਼ੀਅਲਸ ਦੀ ਜਿਹੜੀ ਆ ਉਹ ਦਰਖਾਸਤ ਤੋਂ ਬਾਅਦ ਦੇ ਵਿੱਚ ਇਹ ਸਾਈਨ ਕਰਨ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਉਹ ਕਹਿੰਦੇ ਵੀ ਮੈਂ ਟੈਕਸਸ ਦੇ ਵਿੱਚ ਜਾਊਂਗਾ ਜ਼ਰੂਰ, ਮੈਂ ਹਾਲ ਦੀ ਘੜੀ ਬਰਡਨ ਨਹੀਂ ਜਿਹੜਾ ਉਹ ਬਣਨਾ ਚਾਹੁੰਦਾ ਜਿਹੜੀਆਂ ਉੱਥੇ ਦੀਆਂ ਫੈਸਿਲਿਟੀਜ਼ ਜੋ ਲੋਕਾਂ ਦੀ ਮਦਦ ਦੇ ਵਿੱਚ ਲੱਗੇ ਆ। ਉੱਧਰ ਮਿਸੀਸਿਪੀ ਦੇ ਵਿੱਚ ਵੀ 1 ਲੱਖ ਕਸਟਮਰ ਜਿਹੜੇ ਹਰਜੋਤ ਸਿੰਘ ਜੀ ਬਿਜਲੀ ਤੋਂ ਬਗੈਰ ਜਿਹੜੇ ਹਨੇਰੇ ਦੇ ਵਿੱਚ ਉਹ ਹੈਗੇ ਨੇ। ਉੱਥੋਂ ਦੇ ਗਵਰਨਰ ਟੇਟ ਰੀਵਜ਼ ਉਹਨਾਂ ਨੇ ਇਸ ਵੈਦਰ ਨੂੰ ਸਲੋ ਮੂਵਿੰਗ ਡਿਜ਼ਾਸਟਰ ਜਿਹੜਾ ਆ ਉਹ ਐਲਾਨਿਆ ਹੈਗਾ ਆ। ਨਾਲ ਹੀ ਲੂਜ਼ੀਆਨਾ ਦੇ ਗਵਰਨਰ ਜੌਨ ਬੈਲ ਐਡਵਰਡਸ ਆ, ਉਹਨਾਂ ਨੇ ਅੱਜ ਜਿਹੜਾ ਉਹ ਦੱਸਿਆ, ਕਹਿੰਦੇ ਵੀ ਹੁਣ ਅਥਾਰਟੀਜ਼ ਨੂੰ ਵੱਡੀ ਮਾਤਰਾ ਦੇ ਵਿੱਚ ਬੋਟਲਡ ਵਾਟਰ ਜਿਹੜਾ ਆ ਉਹ ਘੱਲਣਾ ਪੈ ਰਿਹਾ ਹੈਗਾ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ। ਸੋ ਜਿਹੜਾ ਭਾਰੀ ਨੁਕਸਾਨ ਜਿਹੜਾ ਜਾਨੀ ਤੌਰ ਦੇ ਉੱਤੇ ਅਤੇ ਮਾਲੀ ਤੌਰ ਦੇ ਉੱਤੇ ਜਿਹੜਾ ਇਸ ਟਾਈਮ ਲੋਕਾਂ ਦਾ ਹੋ ਰਿਹਾ ਆ। ਅਜੇ ਵੀ ਲੱਖਾਂ ਲੋਕ ਬਿਜਲੀ ਪਾਣੀ ਤੋਂ ਬਗੈਰ ਆ ਅਤੇ ਟੈਕਸਸ ਦੇ ਵਿੱਚ ਅਤੇ ਉਸ ਦੇ ਨਾਲ ਹੋਰ ਕਈ ਜਿਹੜੇ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਪਾਣੀ ਉਬਾਲ ਕੇ ਪੀਣ ਦੇ ਜਿਹੜੇ ਨਿਰਦੇਸ਼ ਦਿੱਤੇ ਹੋਏ ਆ ਵੀ ਸਿੱਧਾ ਪਾਣੀ ਜਿਹੜਾ ਆ ਉੱਦਾਂ ਆ ਉਹ ਨਾ ਪੀਓ। ਸੋ ਕਾਫੀ ਸਥਿਤੀ ਜਿਹੜੀ ਉੱਥੇ ਲੋਕਾਂ ਦੀ ਗੰਭੀਰ ਜਿਹੜੀ ਉਹ ਬਣੀ ਹੋਈ ਹੈਗੀ ਆ। ਜੀ ਬਿਲਕੁਲ, 14 ਮਿਲੀਅਨ ਦੇ ਕਰੀਬ ਲੋਕਾਂ ਨੂੰ ਐਡਵਾਈਜ਼ਰੀ ਕੀਤੀ ਗਈ ਆ ਵੀ ਜਿਹੜਾ ਪਾਣੀ ਆ ਉਹਨੂੰ ਬੋਇਲ ਕਰਕੇ ਗਰਮ ਕਰਕੇ ਜਿਹੜਾ ਪੀਓ, ਕਿਉਂਕਿ ਕੀ ਹੋਇਆ ਵੀ ਬਹੁਤ ਸਾਰੇ ਜਿਹੜੇ ਵਾਟਰ ਟਰੀਟਮੈਂਟ ਫੈਸਿਲਿਟੀਜ਼ ਆ ਉੱਥੇ ਜਿਹੜਾ ਆ ਨੁਕਸਾਨ ਬਹੁਤ ਹੋਇਆ। ਪਾਈਪਾਂ ਜਿਹੜੀਆਂ ਉਹਨਾਂ ਦੀਆਂ ਵਰਸਟ ਹੋ ਗਈਆਂ, ਪਾਟ ਗਈਆਂ, ਜਦੋਂ ਫਰੋਜ਼ ਹੋ ਗਈਆਂ। ਮੈਂਫਿਸ ਇੰਟਰਨੈਸ਼ਨਲ ਏਅਰਪੋਰਟ ਆ ਉਸ ਨੂੰ ਟੈਂਪਰੇਰੀਲੀ ਜਿਹੜਾ ਆ ਬੰਦ ਕਰ ਦਿੱਤਾ ਗਿਆ ਆ। 46 ਦੇ ਕਰੀਬ ਜਿਹੜੀਆਂ ਮੌਤਾਂ ਹੁਣ ਤੱਕ ਹੋ ਚੁੱਕੀਆਂ 10 ਸਟੇਟਾਂ ਦੇ ਵਿੱਚ ਇਸ ਸਟੋਰਮ ਦੇ ਨਾਲ, ਅਤੇ ਮੈਜੋਰਟੀ ਦੇ ਵਿੱਚ ਜਿਹੜੀਆਂ ਆ ਉਹ ਟੈਕਸਸ ਦੇ ਵਿੱਚ ਹੋਈਆਂ ਹੈਗੀਆਂ। ਅਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਵਾਈਟ ਹਾਊਸ ਵੱਲੋਂ ਇੱਕ ਇੰਡੀਅਨ ਮੂਲ ਦੀ ਬੀਬੀ ਨੀਰਾ ਟੰਡਨ, ਜਿਸ ਨੂੰ ਆਫਿਸ ਆਫ ਮੈਨੇਜਮੈਂਟ ਅਤੇ ਬਜਟ ਦਾ ਜਿਹੜਾ ਹੈੱਡ ਆ ਉਹਦੇ ਲਈ ਨੋਮੀਨੇਟ ਕੀਤਾ ਗਿਆ ਅਤੇ ਉਹਨਾਂ ਦੀ ਜਿਹੜੀ ਅੱਜ ਕੱਲ੍ਹ ਹੀਅਰਿੰਗ ਚੱਲ ਰਹੀ ਆ। ਅਤੇ ਅੱਜ ਡੈਮੋਕਰੇਟ ਸੈਨੇਟਰ ਜੋ ਮੈਨਸ਼ਨ ਜਿਹੜੇ ਆ ਵੈਸਟ ਵਰਜੀਨੀਆ ਦੇ, ਉਹਨਾਂ ਨੇ ਇਹ ਕਹਿ ਦਿੱਤਾ ਵੀ ਮੈਂ ਇਹਦੀ ਸਪੋਰਟ ਨਹੀਂ ਕਰੂੰਗਾ। ਸੋ ਇਹ ਜਿਹੜੀ ਬੀਬੀ ਹੈ ਕਾਫੀ ਪਿੱਛੇ ਇਹਦਾ ਕ੍ਰਿਟਿਸਿਜ਼ਮ ਹੋਇਆ, ਕਿਉਂਕਿ ਲਾਸਟ ਈਅਰ ਇਸ ਨੇ ਇਕੱਲਾ ਪ੍ਰੈਜ਼ੀਡੈਂਟ ਟਰੰਪ ਨਹੀਂ, ਹੋਰ ਵੀ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹਨਾਂ ਦੇ ਬਾਰੇ ਕਾਫੀ ਜਿਹੜੇ ਆ ਸਖਤ ਸ਼ਬਦਾਵਲੀ ਵਰਤੀ ਸੀ, ਜਿਹੜੀ ਕਿ ਇੱਦਾਂ ਦੀ ਪੋਜੀਸ਼ਨ ਵਾਲੇ ਨੂੰ ਨਹੀਂ ਵਰਤਣੀ ਚਾਹੀਦੀ। ਬਾਅਦ ਦੇ ਵਿੱਚ ਉਸਨੇ ਅਪੋਲੋਜਾਈਜ਼ ਵੀ ਕਰ ਲਿਆ, ਪਰ ਜਿਹੜੇ ਸੈਨੇਟਰ ਜੋ ਮੈਨਸ਼ਨ ਆ ਉਹ ਕਹਿੰਦੇ ਵੀ ਮੈਨੂੰ ਨਹੀਂ ਲੱਗਦਾ ਵੀ ਜੇ ਇਸ ਨੂੰ ਆਪਾਂ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਦਾ ਜਿਹੜਾ ਮੇਨ ਹੈੱਡ ਬਣਾ ਦਿੱਤਾ ਅਤੇ ਇਹ ਰਲ ਕੇ ਜਿਹੜੀ ਆ ਦੋਨਾਂ ਪਾਰਟੀਆਂ ਨਾਲ ਕੰਮ ਕਰ ਸਕਦੀ ਹੈਗੀ ਆ। ਸੋ ਪਰ ਸਟਿਲ ਜਿਹੜਾ ਵਾਈਟ ਹਾਊਸ ਆ ਉਹਨਾਂ ਵੱਲੋਂ ਇਸ ਦਾ ਨਾਮ ਵਿਡਰਾ ਹਜੇ ਤੱਕ ਨਹੀਂ ਕੀਤਾ ਗਿਆ, ਅਤੇ ਉਹ ਸੋਚ ਰਿਹਾ ਵੀ ਸ਼ਾਇਦ ਇੱਕ ਰਿਪਬਲਿਕਨ ਜਿਹੜਾ ਆ ਹੱਕ ਦੇ ਵਿੱਚ ਵੋਟ ਪਾ ਦੇ, ਕਿਉਂਕਿ ਇਸ ਟਾਈਮ ਦੇ ਉੱਤੇ 50-50 ਜਿਹੜੇ ਆ ਡਿਵਾਈਡਡ ਹੋਈ ਹੈਗੀ ਆ ਸੈਨੇਟ। ਅਤੇ ਯੂਜ਼ਲੀ ਕੀ ਹੁੰਦਾ ਆ, ਅਤੇ ਜੇ 50 ਡੈਮੋਕਰੇਟ ਇੱਕ ਪਾਸੇ ਆ ਅਤੇ ਵਾਈਸ ਪ੍ਰੈਜ਼ੀਡੈਂਟ ਜਿਹੜੀ ਵੋਟ ਪਾ ਕੇ ਕਨਫਰਮ ਕਰ ਸਕਦੀ ਆ, ਪਰ ਜੇ ਇੱਕ ਡੈਮੋਕਰੇਟ ਸੈਨੇਟਰ ਆਲਰੇਡੀ ਅਗੇਂਸਟ ਹੋ ਗਿਆ ਅਤੇ ਸੋ ਇਹ ਜਿਹੜੀ ਪੋਜੀਸ਼ਨ ਆ ਕਾਫੀ ਜਿਹੜੀ ਵਾਈਟ ਹਾਊਸ ਦੀ ਹਾਰਡ ਹੋਊਗੀ। ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਜੈਨ ਪਸੈਕੀ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਟੰਡਨ ਆ ਇਹ ਬਹੁਤ ਐਕਸਪਰਟ ਹੈਗੀ ਆ ਆਪਣੇ ਫੀਲਡ ਦੇ ਵਿੱਚ, ਕਿਉਂਕਿ ਇਸ ਨੇ ਪਹਿਲਾਂ ਹਿਲਰੀ ਕਲਿੰਟਨ ਦੇ ਨਾਲ ਵੀ ਉਹਨਾਂ ਦੇ ਐਡਵਾਈਜ਼ਰ ਕੰਮ ਕੀਤਾ ਸੀ, ਅਤੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਸਮੇਂ ਦੇ ਉੱਤੇ ਵੀ ਜਿਹੜੀ ਆ ਉਹਨਾਂ ਨੇ ਕੰਮ ਕੀਤਾ ਹੈਗਾ ਆ। ਸੋ ਜੇ ਉਹਨਾਂ ਦੀ ਨੋਮੀਨੇਸ਼ਨ ਹੁੰਦੀ ਆ ਅਤੇ ਪਹਿਲੀ ਵਾਰੀ ਕਹਿੰਦੇ ਵੂਮਨ ਆਫ ਕਲਰ ਹੋਊਗੀ ਜਿਹੜੀ ਕਿ ਆਫਿਸ ਆਫ ਮੈਨੇਜਮੈਂਟ ਅਤੇ ਬਜਟ ਨੂੰ ਦੇਖੂਗੀ। ਜੀ ਬਿਲਕੁਲ, ਫਸਟ ਟਾਈਮ ਨੋਨ ਵਾਈਟ ਜਿਹੜੀ ਵੂਮਨ ਆ ਉਹ ਇਸ ਨੂੰ ਹੈੱਡ ਕਰੇਗੀ ਜੇ ਕਨਫਰਮ ਹੁੰਦੀ ਆ। 35 ਸੈਨੇਟਰਸ ਦੇ ਨਾਲ, ਜਿਨ੍ਹਾਂ 'ਚ ਡੈਮੋਕ੍ਰੇਟ ਅਤੇ ਰਿਪਬਲਿਕਨ ਹੈਗੇ, ਉਹਨਾਂ ਦੋਨਾਂ ਦੇ ਨਾਲ ਨੀਰਾ ਟੰਡਨ ਨੇ ਜਿਹੜੀ ਮੁਲਾਕਾਤ ਆ ਇਹ ਕੀਤੀ ਹੈਗੀ ਆ। ਸੋ ਦੇਖਦੇ ਹਾਂ ਵੀ ਕੀ ਕਿਸੇ ਨੂੰ ਆਪਣੇ ਹੱਕ ਦੇ ਵਿੱਚ ਵੋਟ ਦੇ ਵਿੱਚ ਬਦਲਣ ਦੇ ਵਿੱਚ ਉਹ ਕਾਮਯਾਬ ਰਹੀ ਹੈ ਕਿ ਨਹੀਂ। ਪਰ ਉਹਨਾਂ ਦੀ ਖੁਦ ਦੀ ਪਾਰਟੀ ਦਾ ਜਿਹੜਾ ਇੱਕ ਬੰਦਾ ਆ ਉਸ ਨੇ ਇਸ ਦੇ ਪੁਰਾਣੇ ਕੰਮਕਾਜ ਅਤੇ ਇਸ ਦੇ ਜਿਹੜੇ ਪਬਲਿਕ ਸਟੇਟਮੈਂਟ ਅਤੇ ਟਵੀਟਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਦੇ ਖਿਲਾਫ ਵੋਟ ਪਾਉਣ ਨੂੰ ਤਰਜੀਹ ਜਿਹੜੀ ਉਹ ਦਿੱਤੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮਿਸ਼ੀਗਨ ਦੇ ਵਿੱਚ ਫਾਈਜ਼ਰ ਵੈਕਸੀਨ ਦੀ ਮੈਨੂਫੈਕਚਰਿੰਗ ਫੈਸਿਲਿਟੀ ਹੈਗੀ ਆ। ਉੱਥੇ ਕਾਫੀ
ਵੱਡੇ ਪੱਧਰ ਦੇ ਉੱਤੇ ਵੈਕਸੀਨ ਜਿਹੜੀਆਂ ਉਹ ਬਣ ਰਹੀਆਂ ਆ। ਪ੍ਰੈਜ਼ੀਡੈਂਟ ਬਾਈਡਨ ਨੂੰ ਬਾਰ-ਬਾਰ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਵੀ ਕੀ ਟਾਈਮਲਾਈਨ ਹੈਗੀ ਹੈ ਤੁਹਾਡੇ ਹਿਸਾਬ ਦੇ ਨਾਲ ਵੀ ਅਮਰੀਕਾ ਮੁੜ ਦੁਬਾਰਾ ਪ੍ਰੀ ਕੋਵਿਡ ਜਿਹੜੇ ਆ ਕਾਰਜਕਾਲ ਦੇ ਵਿੱਚ ਇੱਕ ਹਿਸਾਬ ਦੇ ਨਾਲ ਉੱਦਾਂ ਦੇ ਸਮੇਂ ਦੇ ਵਿੱਚ ਜਿਹੜਾ ਉਹ ਆ ਸਕਦਾ ਆ। ਰਾਸ਼ਟਰਪਤੀ ਬਾਈਡਨ ਆ ਇਸ ਦਾ ਜਿਹੜਾ ਉਹ ਜਵਾਬ ਦੇਣ ਤੋਂ ਹਾਲ ਦੀ ਘੜੀ ਇਨਕਾਰੀ ਨੇ। ਉਹ ਹੈਜ਼ੀਟੇਟ ਜਿਹੜੇ ਕਹਿੰਦੇ ਉਹ ਕਰ ਰਹੇ ਆ ਵੀ ਉਹ ਕਹਿ ਨਹੀਂ ਸਕਦੇ ਪੱਕੇ ਤੌਰ ਦੇ ਉੱਤੇ ਵੀ ਕਦੋਂ ਇਹ ਸਾਰਾ ਕੁਝ ਹੋ ਜਾਊਗਾ। ਉਦੋਂ ਉਹਨਾਂ ਦੇ ਦੁਆਰਾ ਵਾਈਟ ਹਾਊਸ ਦੇ ਦੁਆਰਾ ਇਹ ਦੱਸਿਆ ਗਿਆ ਵੀ ਜੁਲਾਈ ਤੱਕ ਇਨਫ ਵੈਕਸੀਨਸ ਅਮਰੀਕਾ ਦੇ ਕੋਲ ਹੋਣਗੀਆਂ ਵੀ ਸਾਰਿਆਂ ਨੂੰ 2-2 ਡੋਜ਼ਿਸ ਜਿਹੜੀਆਂ ਆ ਆਸਾਨੀ ਦੇ ਨਾਲ ਲੱਗ ਸਕਦੀਆਂ ਨੇ। ਸੋ ਇਹ ਹੁਣ ਲੋਕ ਕਾਫੀ ਕਾਲੇ ਪੈ ਰਹੇ ਨੇ ਹੁਣ ਨਾਲ ਦੇ ਨਾਲ ਹੀ ਵੀ ਕਿਉਂਕਿ ਹੁਣ ਸਾਲ ਤਕਰੀਬਨ ਜਿਹੜਾ ਉਹ ਹੋ ਗਿਆ ਆ ਲੋਕਡਾਊਨਸ ਵਗੈਰਾ ਆ ਉਹ ਚੱਲਦਿਆਂ ਨੂੰ ਅਤੇ ਜ਼ਿੰਦਗੀ ਜਿਹੜੀ ਆ ਪੂਰੀ ਤਰ੍ਹਾਂ ਉਥਲ ਪੁਥਲ ਜਿਹੜੀ ਆ ਉਸ ਨੂੰ ਹੋਇਆ ਨੂੰ। ਸੋ ਇਹ ਦੇਖਦੇ ਹਾਂ ਇਹ ਕੀ ਬਣਦਾ ਹੈ। ਹੁਣ ਤੱਕ ਅਮਰੀਕਾ ਦੇ ਵਿੱਚ 59 ਮਿਲੀਅਨ ਕਰੋਨਾ ਵਾਇਰਸ ਦੇ ਜਿਹੜੇ ਇਹ ਡੋਜ਼ਿਸ ਵੈਕਸੀਨ ਦੇ ਜਿਹੜੇ ਉਹ ਲੱਗ ਚੁੱਕੇ ਹੈਗੇ ਆ। ਇਹ ਕਹਿੰਦੇ ਵੀ 1.8 ਮਿਲੀਅਨ ਹੋਰ ਜਿਹੜੇ ਡੋਜ਼ਿਸ ਆ ਉਹ ਥਰਸਡੇ ਨੂੰ ਜਿਹੜੇ ਉਹ ਲਵਾਏ ਗਏ ਸੀ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਆ ਉਹਨਾਂ ਨੇ ਜਿਹੜਾ ਇਹ ਦੱਸਿਆ ਹੈਗਾ ਆ। 17 ਮਿਲੀਅਨ ਇਹਨਾਂ ਦੇ ਵਿੱਚੋਂ ਫੁੱਲੀ ਵੈਕਸੀਨੇਟਡ ਆ ਯਾਨੀ ਕਿ ਜਿਨ੍ਹਾਂ ਨੂੰ ਦੋਨੋਂ ਹੀ ਟੀਕੇ ਜਿਹੜੇ ਆ ਉਹ ਲੱਗ ਚੁੱਕੇ ਹੋਏ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈਗਾ। ਉੱਧਰ ਵਾਸ਼ਿੰਗਟਨ ਦੇ ਗਵਰਨਰ ਜੇ ਇਨਸਲੇ ਉਹਨਾਂ ਨੇ $2.2 ਬਿਲੀਅਨ ਦਾ ਕਰੋਨਾ ਵਾਇਰਸ ਰਿਲੀਫ ਬਿੱਲ ਅੱਜ ਕਹਿੰਦੇ ਆ ਵੀ ਉੱਥੇ ਸਾਈਨ ਕਰ ਦਿੱਤਾ ਆ। ਉੱਥੋਂ ਦੀ ਜਿਹੜੀ ਆ ਲੈਜਿਸਲੇਸ਼ਨ ਆ ਉਹਨਾਂ ਨੇ ਪਹਿਲਾਂ ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਪਾਸ ਕੀਤਾ ਸੀ। ਵਾਸ਼ਿੰਗਟਨ ਹੀ ਉਹ ਸੂਬਾ ਸੀ ਜਿੱਥੇ ਸਭ ਤੋਂ ਪਹਿਲੇ ਕੇਸਿਸ ਜਿਹੜੇ ਆ ਕੋਵਿਡ-19 ਦੇ ਉਹ ਆਏ ਸੀਗੇ ਅਤੇ ਹੁਣ ਕਹਿੰਦੇ ਆ ਵੀ ਸਟੇਟ ਦੇ ਵਿੱਚ ਕੋਵਿਡ ਦੇ ਕੇਸਿਸ ਦੇ ਵਧਾਅ ਦੇ ਉੱਤੇ ਕਾਫੀ ਹੱਦ ਤੱਕ ਕੰਟਰੋਲ ਹੈਗਾ ਆ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ CNN ਦੇ ਕ੍ਰਿਸ ਕੋਮੋ ਆ ਉਹ ਹੁਣ ਅੱਜ ਤੱਤੇ ਵਾਟਰ 'ਚ ਹੋਏ ਹੈਗੇ ਆ ਕਿਉਂਕਿ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਟੈਕਸਸ ਦਾ ਮੇਅਰ ਜਿਸ ਨੇ ਜਿਹੜਾ ਇੱਕ ਬਹੁਤ ਗਲਤ ਕਮੈਂਟ ਕੀਤਾ ਸੀ ਵੀ ਜੀ ਜਦੋਂ ਸਟੋਰਮ ਆਇਆ ਉਹ ਤੋਂ ਬਾਅਦ ਮੇਰੇ ਜਿਹੜੇ ਟਾਊਨ ਦੇ ਲੋਕ ਆ ਵੀ ਉਹ ਲੇਜ਼ੀ ਹੈਗੇ ਆ। ਸੋ ਉਹਦਾ ਵਿਰੋਧ ਹੋਇਆ ਵੀ ਉਸ ਤੋਂ ਬਾਅਦ ਕ੍ਰਿਸ ਕੋਮੋ ਜੋ ਕਿ ਐਂਡਰਿਊ ਕੋਮੋ ਦੇ ਬ੍ਰਦਰ ਆ ਉਹਨਾਂ ਨੇ ਇਹ ਕਿਹਾ ਸੀ CNN ਦੇ ਉੱਤੇ ਵੀ ਜਾਂ ਰਿਜ਼ਾਈਨ ਕਰੋ ਜਾਂ ਅਪੋਲੋਜਾਈਜ਼ ਕਰੋ ਅਤੇ ਬਿਕਮ ਏ ਬੈਟਰ ਲੀਡਰ। ਸੋ ਉਹ ਜਿਹੜਾ ਮੇਅਰ ਆ ਟੈਕਸਸ ਦਾ ਉਹ ਰਿਜ਼ਾਈਨ ਕਰ ਗਿਆ ਅਤੇ ਹੁਣ ਲੋਕ ਜਿਹੜੇ ਆ ਕ੍ਰਿਸ ਕੋਮੋ ਨੂੰ ਕਹਿ ਰਹੇ ਆ ਵੀ ਭਾਈ ਹੁਣ ਤੂੰ ਆਪਣੇ ਬ੍ਰਦਰ ਨੂੰ ਵੀ ਕਹਿ ਰਿਜ਼ਾਈਨ ਕਰਨ ਦੇ ਲਈ ਜਿਸ ਦੇ ਉੱਤੇ ਇੰਨੇ ਜ਼ਿਆਦਾ ਜਿਹੜੇ ਚਾਰਜਸ ਪਿਛਲੇ ਸਮੇਂ ਲੱਗੇ ਆ ਵੀ ਕਿਸ ਤਰ੍ਹਾਂ ਉਸਨੇ ਜਿਹੜਾ ਡਾਟਾ ਆ ਉਸ ਨੂੰ ਲੁਕੋ ਕੇ ਰੱਖਿਆ ਮੌਤਾਂ ਦੀ ਗਿਣਤੀ ਨੂੰ। ਜੀ ਬਿਲਕੁਲ ਕੂਮੋ ਬ੍ਰਦਰਸ ਇਸ ਟਾਈਮ ਜਿਹੜੇ ਦੋਨੋਂ ਹੀ ਤੱਤੇ ਪਾਣੀ ਦੇ ਵਿੱਚ ਇਸ ਟਾਈਮ ਨਜ਼ਰ ਜਿਹੜੇ ਉਹ ਆ ਰਹੇ ਹੈਗੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਭਾਰਤ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਕਾਫੀ ਵੱਡਾ ਜਿਹੜਾ ਡੈਡਲੀ ਫਲੱਡ ਆਏ ਸੀ ਜਿਹੜੇ ਅਚਨਚੇਤ ਗਲੇਸ਼ੀਅਰ ਟੁੱਟਣ ਦੇ ਕਰਕੇ ਕਹਿੰਦੇ ਵੀ ਜਿਹੜਾ ਉਹ ਆਇਆ ਸੀ ਉਸ ਦੇ ਉੱਤੇ ਜਿਹੜੀ ਸਮੱਸਿਆ ਕਹਿੰਦੇ ਆ ਵੀ ਕਲਾਈਮੇਟ ਐਮਰਜੈਂਸੀ ਕਿਤੇ ਨਾ ਕਿਤੇ ਹਿਮਾਲਿਆਜ਼ ਦੇ ਵਿੱਚ ਉਹ ਦੇਖੀ ਗਈ ਆ। ਉੱਤਰਾਖੰਡ ਦੇ ਵਿੱਚ ਇਹ ਘਟਨਾ ਵਾਪਰੀ ਸੀ ਜਿਸ ਦੇ ਵਿੱਚ 150 ਤੋਂ ਵੱਧ ਲੋਕ ਜਿਹੜੇ ਆ ਉਹ ਲਾਪਤਾ ਵੀ ਦੱਸੇ ਗਏ ਸੀ ਅਤੇ ਕਈ ਜਿਹੜੀਆਂ ਇਸ ਦੇ ਵਿੱਚ ਮੌਤਾਂ ਵੀ ਜਿਹੜੀਆਂ ਉਹ ਹੋਈਆਂ ਸੀਗੀਆਂ। ਸੋ ਉੱਥੇ ਤਾਂ ਲਗਾਤਾਰ ਇਹ ਬੰਨ੍ਹ ਦੇ ਉੱਤੇ ਬੰਨ੍ਹ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਪਰ ਜਦੋਂ ਪਾਣੀ ਦਾ ਬਹਾਵ ਇਸ ਤਰੀਕੇ ਦੇ ਨਾਲ ਆਉਂਦਾ ਆ ਤਾਂ ਇਹਨਾਂ ਦੇ ਬਣਾਏ ਹੋਏ ਬੰਨ੍ਹ ਸਾਰੇ ਦੇ ਸਾਰੇ ਜਿਹੜੇ ਆ ਉਹ ਫੇਲ ਹੋ ਜਾਂਦੇ ਨੇ। ਸੋ ਕਹਿੰਦੇ ਵੀ ਹੁਣ ਸਮੱਸਿਆ ਇੱਕ ਉੱਥੇ ਇਹ ਵੀ ਆ ਰਹੀ ਆ ਵੀ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਉੱਥੇ ਗਰਮੈਸ਼ ਜਿਸ ਨੂੰ ਗਲੋਬਲ ਵਾਰਮਿੰਗ ਵੀ ਆਖਿਆ ਜਾ ਰਿਹਾ ਲਗਾਤਾਰ ਵੱਧ ਰਹੀ ਹੈ ਜਿਸ ਕਰਕੇ ਇਹ ਗਲੇਸ਼ੀਅਰਸ 'ਤੇ ਪਾਣੀ ਜਿਹੜਾ ਆ ਉਹ ਹੋਰ ਜ਼ਿਆਦਾ ਵਹਾਅ ਦੇ ਨਾਲ ਆ ਰਿਹਾ ਹੈ ਅਤੇ ਉੱਤੋਂ ਨਾਲ ਦੇ ਨਾਲ ਇਹ ਵੀ ਦੇਖਿਆ ਗਿਆ ਆ ਵੀ ਇਹ ਡੈਮ ਬਣਾਉਣ ਦੀ ਖਾਤਰ ਆਲੇ ਦੁਆਲੇ ਬਹੁਤ ਵੱਡੇ ਤਾਦਾਦ ਦੇ ਉੱਤੇ ਜਿਹੜੇ ਟਰੀਜ਼ ਵਗੈਰਾ ਆ ਉਹਨਾਂ ਨੂੰ ਇਹ ਪੂਰੀ ਤਰ੍ਹਾਂ ਜਿਹੜਾ ਉੱਥੇ ਵੱਢ ਦਿੰਦੇ ਨੇ ਖੁਰਦ ਬੁਰਦ ਜਿਹੜਾ ਉਹ ਕਰ ਦਿੰਦੇ ਨੇ ਜਿਸ ਕਰਕੇ ਇਹ ਵੱਡੀ ਜਿਹੜੀ ਸਮੱਸਿਆ ਆ ਉਹ ਆ ਰਹੀ ਹੈਗੀ ਆ। ਸੋ ਅੱਜ ਵਾਸ਼ਿੰਗਟਨ ਪੋਸਟ ਦੇ ਵਿੱਚ ਕਾਫੀ ਵੱਡਾ ਆਰਟੀਕਲ ਜਿਹੜਾ ਆ ਇਸ ਦੇ ਬਾਬਤ ਜਿਹੜਾ ਉਹ ਛਾਪਿਆ ਗਿਆ ਆ। ਕਹਿੰਦੇ ਵੀ ਇਹ ਇੱਕ ਉਸ ਪਾਸੇ ਵੱਲ ਨੂੰ ਇਸ਼ਾਰਾ ਕਰ ਰਿਹਾ ਆ ਵੀ ਹਿਮਾਲਿਆਸ ਦੇ ਵਿੱਚ ਇੱਕ ਵੱਡੀ ਕਲਾਈਮੇਟ ਐਮਰਜੈਂਸੀ ਜਿਹੜੀ ਉਹ ਆ ਚੁੱਕੀ ਹੈਗੀ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਜਿਹੜੇ ਹਾਊਸ ਡੈਮੋਕ੍ਰੇਟਸ ਆ ਉਹ $1.9 ਟ੍ਰਿਲੀਅਨ ਦਾ ਜਿਹੜਾ ਕੋਵਿਡ ਰਿਲੀਫ ਬਿੱਲ ਲੈ ਕੇ ਆ ਰਹੇ ਆ ਉਹਦੇ ਵਿੱਚ ਜਿਹੜੇ ਹੁਣ ਕੀ ਪੁਆਇੰਟ ਹੋਣਗੇ ਉਹ ਬਾਹਰ ਆਉਣੇ ਸ਼ੁਰੂ ਹੋ ਗਏ ਆ। ਇਹਦੇ ਵਿੱਚ ਫੈਡਰਲ ਮਿਨੀਮਮ ਵੇਜ $15 ਦੀ ਜਿਹੜੀ ਗੱਲ ਕੀਤੀ ਗਈ ਆ। $1400 ਡਾਇਰੈਕਟ ਚੈੱਕ ਜਿਹੜਾ ਅਮਰੀਕਨਸ ਨੂੰ ਮਿਲੂਗਾ
ਜਿਨ੍ਹਾਂ ਦੀ ਇਨਕਮ $75,000 ਤੋਂ ਥੱਲੇ ਆ ਜੇ ਇੱਕ ਬੰਦੇ ਦੀ, ਅਤੇ ਜੇ 2 ਜਾਣਿਆਂ ਦੀ ਜਿਹੜੀ ਆ 1.5 ਲੱਖ ਹੈਗੀ ਆ। $400 ਫੈਡਰਲ ਅਨਪਲਾਇਮੈਂਟ ਬੈਨੀਫਿਟ ਜਿਹੜੇ ਆ ਉਹ ਮਿਲਣਗੇ। ਸੋ ਇਹ ਜਿਹੜਾ ਬਿੱਲ ਆ ਆਉਣ ਵਾਲੇ ਦਿਨਾਂ ਦੇ ਵਿੱਚ ਫਲੋਰ 'ਤੇ ਆਇਆ ਜਾਊਗਾ। ਉਸ ਤੋਂ ਬਾਅਦ ਫਿਰ ਦੇਖਦੇ ਹਾਂ ਵੀ ਜਿਹੜਾ ਕੀ ਜਿਹੜਾ ਇਹਦੇ ਵਿੱਚ ਚੇਂਜਸ ਆਉਂਦੀਆਂ ਜਾਂ ਕਿੰਨਾ ਕੁ ਜਿਹੜਾ ਅਪਰੂਵ ਕਰਨ ਨੂੰ ਕਿੰਨਾ ਟਾਈਮ ਜਿਹੜਾ ਲੱਗਦਾ ਹੈਗਾ। ਜੀ ਬਿਲਕੁਲ। ਸੋ ਇਹਨਾਂ ਦੇ ਕੋਲ ਵੋਟਸ ਤਾਂ ਹੈਗੀਆਂ ਆ ਇਸ ਨੂੰ ਜਿਹੜਾ ਉਹ ਪਾਸ ਕਰਨ ਦੇ ਲਈ, ਜੇ ਰਿਪਬਲਿਕਨਸ ਦਾ ਸਾਥ ਨਹੀਂ ਵੀ ਜਿਹੜਾ ਉਹ ਲੈਂਦੇ, ਪਰ ਬਾਈਡਨ ਜਿਹੜੇ ਰਾਸ਼ਟਰਪਤੀ ਆ ਉਹ ਕਹਿੰਦੇ ਤਾਂ ਹੈਗੇ ਨੇ ਵੀ ਅਸੀਂ ਜਿਹੜੀ ਉਹ ਟਰਾਈ ਕਰਾਂਗੇ ਵੀ ਉਹਨਾਂ ਦਾ ਵੀ ਜਿਹੜਾ ਸਾਥ ਇਸ ਦੇ ਵਿੱਚ ਮਿਲੇ। ਜਿਨ੍ਹਾਂ ਨੇ ਆਲਰੇਡੀ ਨੀਰਾ ਟੰਡਨ ਦਾ ਵਿਰੋਧ ਕੀਤਾ ਆ, ਉਹਨਾਂ ਨੇ ਵੀ ਜਿਹੜੀ ਇਹ ਐਕਸਟਰਾ ਸਪੈਂਡਿੰਗ ਜਿਹੜੀ ਆ ਉਸ ਦੇ ਉੱਤੇ ਰੋਕ ਲਾਉਣ ਨੂੰ ਜਿਹੜਾ ਉਹ ਆਖਿਆ ਆ, ਉਹ ਇਸ ਦੇ ਬਹੁਤੇ ਹੱਕ ਦੇ ਵਿੱਚ ਨਹੀਂ ਹੈਗੇ। ਦੇਖਣਾ ਹੋਊਗਾ ਵੀ ਕੀ ਜਿਹੜਾ ਇਹ ਡੈਮੋਕ੍ਰੇਟ ਸੈਨੇਟਰ ਆ ਇਹਨਾਂ ਦਾ ਸਾਥ ਅਖੀਰ ਦੇ ਵਿੱਚ ਦੇਊਗਾ ਜਾਂ ਫਿਰ ਇਹਨਾਂ ਨੂੰ ਜਿਹੜੀ 1-2 ਵੋਟਾਂ ਆ ਦੂਜੇ ਪਾਸੋਂ ਰਿਪਬਲਿਕਨ ਖੇਮੇ ਦੇ ਵਿੱਚੋਂ ਜਿਹੜੀਆਂ ਉਹ ਲੈਣੀਆਂ ਪੈਣਗੀਆਂ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਿ ਓਕਲੇ ਕੈਲੀਫੋਰਨੀਆ ਤੋਂ ਆ ਰਹੀ ਹੈ। ਇੱਕ ਜ਼ੂਮ ਮੀਟਿੰਗ ਹੋ ਰਹੀ ਸੀ ਜਿਹਦੇ ਵਿੱਚ ਸਕੂਲ ਬੋਰਡ ਦੀ, ਓਕਲੇ ਯੂਨੀਅਨ ਐਲੀਮੈਂਟਰੀ ਸਕੂਲ ਬੋਰਡ ਦੀ, ਅਤੇ ਉੱਥੇ ਬੋਰਡ ਦੀ ਜਿਹੜੀ ਇਲੈਕਟਡ ਇੱਕ ਮੈਂਬਰ ਆ ਉਸਨੇ ਪੇਰੈਂਟਸ ਨੂੰ ਇਹ ਕਹਿ ਦਿੱਤਾ ਵੀ ਤੁਸੀਂ ਜਿਹੜਾ ਸਕੂਲ ਖੋਲ੍ਹਣ ਦਾ ਇੰਨਾ ਪ੍ਰੈਸ਼ਰ ਪਾ ਰਹੇ ਆ, ਇਹ ਸਕੂਲ ਦੀ ਨਹੀਂ ਗੱਲ, ਇਹ ਸਿਰਫ ਤੁਸੀਂ ਜਿਹੜੀ ਬੇਬੀ ਸਿਟਿੰਗ ਆ ਉਹ ਵਾਪਸ ਜਿਹੜੀ ਲਿਆਉਣਾ ਚਾਹੁੰਦੇ ਆ। ਇਹਦਾ ਮਤਲਬ ਇਹ ਆ ਵੀ ਜਿਹੜੇ ਟੀਚਰਸ ਆ ਉਹ ਸਿਰਫ ਬੇਬੀ ਸਿਟਿੰਗ ਕਰਦੇ ਆ। ਸੋ ਇਹਦਾ ਜਿਹੜਾ ਕਾਫੀ ਜ਼ਿਆਦਾ ਜਿਹੜਾ ਵਿਰੋਧ ਹੋ ਰਿਹਾ ਹੈਗਾ। ਹੁਣ ਦੇਖਦੇ ਆ ਵੀ ਉਹ ਜਿਹੜੀ ਸਕੂਲ ਬੋਰਡ ਦੀ ਮੈਂਬਰ ਆ ਉਹ ਲੋਕਾਂ ਤੋਂ ਮਾਫੀ ਮੰਗਦੀ ਆ ਜਾਂ ਨਹੀਂ ਮੰਗਦੀ, ਪਰ ਲੋਕ ਜਿਹੜੇ ਆ ਬਹੁਤ ਅਪਸੈਟ ਹੈਗੇ ਆ ਵੀ ਦੇਖੋ ਇਹ ਇਲੈਕਟਡ ਆਫੀਸ਼ੀਅਲ ਆ, ਪਲੱਸ ਇਹਨਾਂ ਨੂੰ ਜਿਹੜਾ ਪੈਸੇ ਵੀ ਮਿਲਦੇ ਹੈਗੇ ਆ, ਅਤੇ ਦੂਜੇ ਇਹ ਜਿਹੜੇ ਪੇਰੈਂਟਸ ਫਿਕਰ ਦੇ ਵਿੱਚ ਆ। ਸੋ ਇੱਕ ਜਿਹੜਾ ਪੇਰੈਂਟ ਸੀ ਬੀਬੀ, ਉਹ ਕਹਿੰਦੀ ਪਈ ਕਹਿੰਦੀ ਜਿਹੜਾ ਸਕੂਲ ਹੁੰਦਾ ਆ ਉਹ ਔਨਲਾਈਨ ਜਾਂ ਜ਼ੂਮ ਦੇ ਨਾਲ ਸਕੂਲ ਨਹੀਂ ਬੱਚੇ ਪੜ੍ਹ ਸਕਦੇ। ਐਕਚੁਅਲ ਜਿਹੜਾ ਸਕੂਲ 'ਚ ਜਾ ਕੇ ਜਾਣਾ ਪੈਣਾ ਹੈਗਾ ਆ। ਵੀ ਪਿਛਲੇ 1 ਸਾਲ ਤੋਂ ਅਸੀਂ ਬਹੁਤ ਜਿਹੜੇ ਤੰਗ ਆ, ਇਕੱਲੇ ਅਸੀਂ ਨਹੀਂ ਵੀ ਬੱਚੇ ਵੀ ਜਿਹੜੇ ਤੰਗ ਹੈਗੇ ਉਹਨਾਂ ਨੂੰ। ਹੁਣ ਜਿਹੜੇ ਵਿਚਾਰੇ 6-7 ਸਾਲ ਦੇ ਆ ਉਹਨਾਂ ਨੂੰ ਕੀ ਪਤਾ ਵੀ ਆਪਾਂ ਜਿਹੜਾ ਆ ਜ਼ੂਮ ਮੀਟਿੰਗਸ ਦੇ ਰਾਹੀਂ ਕੀ ਟੀਚ ਕਰ ਸਕਦੇ ਹਾਂ। ਸੋ ਇਹ ਕਾਫੀ ਜਿਹੜੀ ਆ ਇਸ਼ੂ ਇਸ ਵੇਲੇ ਬਣਿਆ ਹੋਇਆ ਹੈਗਾ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਹਰਜੋਤ ਸਿੰਘ ਜੀ, ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਉਹਨਾਂ ਨੇ ਵੋਟਿੰਗ ਲਾਜ਼ ਦੇ ਵਿੱਚ ਨਵੀਆਂ ਰਿਸਟ੍ਰਿਕਸ਼ਨਸ ਆ ਉਹ ਲਿਆਉਣ ਦੀ ਮੰਗ ਕੀਤੀ ਹੈਗੀ ਆ। ਉਹ ਕਹਿੰਦੇ ਵੀ ਵੋਟ ਬਾਏ ਮੇਲ ਆ ਉਸ ਨੂੰ ਅਸੀਂ ਹੋਰ ਔਖਿਆਂ ਕਰਨਾ ਚਾਹੁੰਦੇ ਹਾਂ, ਅਤੇ ਨਾਲ ਦੇ ਨਾਲ ਜਿਹੜਾ ਕਾਫੀ ਵੱਡੇ ਪੱਧਰ ਦੇ ਉੱਤੇ ਪਿਛਲੀ ਵਾਰੀ ਵੋਟਿੰਗ ਮੈਥਡ ਜਿਹੜਾ ਉਹ ਵਰਤਿਆ ਗਿਆ ਸੀਗਾ, ਅਤੇ ਕਹਿੰਦੇ ਵੀ ਜਿਹੜਾ ਐਕਸੈਸ ਟੂ ਬੈਲਟ ਡਰੋਪ ਬਾਕਸਿਸ ਆ ਉਹ ਵੀ ਲੋਕਾਂ ਦਾ ਜਿਹੜਾ ਉਹ ਘਟਾਉਣਾ ਚਾਹੁੰਦੇ ਆ। ਸੋ ਇਹ ਜਿਹੜੀ ਸਥਿਤੀ ਆ ਉਹ ਬਣ ਰਹੀ ਆ। ਇਸ ਦੇ ਉੱਤੇ ਜਿਹੜੇ ਵੋਟਿੰਗ ਰਾਈਟਸ ਦੇ ਹੱਕ ਵਾਲੇ ਲੋਕ ਉਹ ਕਹਿ ਰਹੇ ਆ ਵੀ ਇਹ ਕਿਤੇ ਨਾ ਕਿਤੇ ਲੋਕਾਂ ਨੂੰ ਡਿਸਇਨਫਰੈਂਚਾਈਜ਼ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਹੈਗੀ ਆ। ਇਹਨਾਂ ਨੇ ਦੇਖਿਆ ਵੀ ਵੋਟ ਬਾਏ ਮੇਲ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਦੀ ਹਾਰ ਹੋਈ ਹੈਗੀ ਆ। ਸੋ ਉਸ ਚੀਜ਼ ਨੂੰ ਬਚਾਉਣ ਦੇ ਲਈ ਇਹ ਜਿਹੜੇ ਰਿਪਬਲਿਕਨਸ ਆ ਹੁਣ ਇੱਦਾਂ ਦੀ ਜਿਹੜੀਆਂ ਗੱਲਾਂ ਆ ਉਹ ਕਰ ਰਹੇ ਹੈਗੇ ਆ। ਉੱਧਰ ਜਾਰਜੀਆ ਦੇ ਵਿੱਚੋਂ ਇਸ ਦੇ ਬਾਬਤ ਇਹ ਖਬਰ ਆ ਰਹੀ ਸੀ, ਕਹਿੰਦੇ ਸੰਡੇ ਨੂੰ ਜਿਹੜੀਆਂ ਵੋਟ ਰਜਿਸਟਰ ਕਰਨ ਦੇ ਲਈ ਜਾਂ ਉੱਦਾਂ ਦੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਸੀ ਉਸ ਦੇ ਉੱਤੇ ਵੀ ਉਹ ਰੋਕ ਲਾਉਣਾ ਚਾਹੁੰਦੇ ਆ। ਅਤੇ ਇਸ ਦੇ ਉੱਤੇ ਜਿਹੜੀ ਬਲੈਕ ਕਮਿਊਨਿਟੀ ਉਹ ਕਹਿ ਰਹੀ ਹੈ, ਕਹਿੰਦੇ ਵੀ ਕਿਉਂਕਿ ਸੰਡੇ ਨੂੰ ਜਿਹੜੇ ਚਰਚਿਸ ਦਾ ਜਿਹੜਾ ਦਿਨ ਹੁੰਦਾ ਲੋਕ ਘਰੋਂ ਬਾਹਰ ਆਉਂਦੇ ਨੇ ਅਤੇ ਅਸੀਂ ਉਸ ਦੇ ਵਿੱਚ ਵੋਟਿੰਗ ਰਜਿਸਟ੍ਰੇਸ਼ਨ ਨੂੰ ਕਾਫੀ ਉਤਸ਼ਾਹ ਦਿੰਦੇ ਹਾਂ। ਸੋ ਇਸੇ ਚੀਜ਼ ਦੇ ਚੱਲਦਿਆਂ ਉਹ ਇਸ ਦੇ ਖਿਲਾਫ ਜਿਹੜਾ ਐਕਸ਼ਨ ਲੈਣਾ ਚਾਹੁੰਦੇ ਆ ਤਾਂ ਜੋ ਐਤਵਾਰ ਵਾਲੇ ਦਿਨ ਜਿਹੜੀਆਂ ਵੋਟਿੰਗ ਰਜਿਸਟ੍ਰੇਸ਼ਨਸ ਆ ਉਹ ਨਾ ਹੋ ਸਕਿਆ ਕਰਨ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਹਿੰਦੇ 25 ਦੇ ਕਰੀਬ ਜਿਹੜੇ ਅਸਾਈਲਮ ਸੀਕਰਸ ਆ ਮੈਕਸੀਕੋ ਦੇ ਵਿੱਚ ਜਿਹੜੇ ਵੇਟ ਕਰ ਰਹੇ ਸੀ ਉਹਨਾਂ ਨੂੰ ਅਲਾਓ ਕਰ ਦਿੱਤਾ USA ਦੇ ਵਿੱਚ ਐਂਟਰ ਹੋਣ ਦੇ ਲਈ। ਪ੍ਰੈਜ਼ੀਡੈਂਟ ਟਰੰਪ ਦੇ ਸਮੇਂ ਦੇ ਉੱਤੇ ਜਿਹੜਾ ਰਮੇਨ ਇਨ ਮੈਕਸੀਕੋ ਪ੍ਰੋਗਰਾਮ ਦੇ ਦੌਰਾਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮੈਕਸੀਕੋ ਦੇ ਵਿੱਚ ਫਸੇ ਹੋਏ ਆ। ਸੋ ਜਿਹੜੇ 25 ਨੂੰ ਐਂਟਰ ਕੀਤਾ ਗਿਆ ਉਹ ਕਹਿੰਦੇ ਵੀ ਅਸੀਂ ਸੋਚਿਆ ਨਹੀਂ ਸੀ ਵੀ ਇੰਨੀ ਜਲਦੀ ਜਿਹੜਾ ਆ ਸਾਨੂੰ ਐਂਟਰ ਕਰ ਲਿਆ ਜਾਊਗਾ। ਸੋ ਰਾਈਟ ਨਾਓ 25 ਲੋਕ ਐਵਰੀ ਡੇ ਦੇ ਹਿਸਾਬ ਨਾਲ ਜਿਹੜੇ ਆ ਪੋਲੀਟੀਕਲ ਅਸਾਈਲਮ ਜਿਨ੍ਹਾਂ ਨੇ ਲੈਣੇ ਆ ਉਹਨਾਂ ਦੀ ਐਂਟਰੀ ਹੋ ਰਹੀ ਆ। ਪਰ ਅਥਾਰਟੀਜ਼ ਕਹਿ ਰਹੀਆਂ ਵੀ ਸਾਡੇ ਕੋਲ ਕਪੈਸਿਟੀ ਹੈਗੀ 300 ਦੇ ਕਰੀਬ ਅਸਾਈਲਮ ਸੀਕਰਸ ਦੀਆਂ ਐਪਲੀਕੇਸ਼ਨਾਂ ਜਿਹੜੀਆਂ ਸੈਂਡੀਗੋ ਬਾਰਡਰ ਕ੍ਰਾਸਿੰਗ ਹੁੰਦੀਆਂ ਉਹ 'ਤੇ ਐਵਰੀ ਡੇ ਪ੍ਰੋਸੈਸ ਕਰਦੀਆਂ। ਸੋ ਉੱਥੋਂ ਜਿਹੜੇ ਲੋਕ ਆ ਜਦੋਂ ਆਉਂਦੇ ਆ ਉਹਨਾਂ ਨੂੰ ਬਾਅਦ ਦੇ ਵਿੱਚ ਵੱਖ-ਵੱਖ ਜਿਹੜੇ ਡੈਸਟੀਨੇਸ਼ਨਸ ਹੈਗੇ ਆ ਉੱਥੇ ਭੇਜਿਆ ਜਾਂਦਾ ਹੈਗਾ ਆ।
ਜੀ ਅਗਲੀ ਗੱਲ ਕਰਦੇ ਜਾਈਏ। ਅੱਜ ਗਵਰਨਰ ਗੈਵਿਨ ਨਿਊਸਮ ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਲੈਜਿਸਲੇਟਰ $6.5 ਬਿਲੀਅਨ ਜਿਹੜਾ ਉਹ ਖਰਚ ਸਕਦਾ ਆ ਵੀ ਬੱਚਿਆਂ ਨੂੰ ਮੁੜ ਦੁਬਾਰਾ ਜਿਹੜਾ ਕਲਾਸਰੂਮ ਦੇ ਵਿੱਚ ਉਹ ਲਿਆਂਦਾ ਜਾਵੇ ਅਪ੍ਰੈਲ ਦੀ ਸਟਾਰਟਿੰਗ ਦੇ ਵਿੱਚ। ਆਲਰੇਡੀ ਉਹਨਾਂ ਨੇ ਵੈਕਸੀਨੇਸ਼ਨ ਦੇ ਵਿੱਚ 10% ਕੋਟਾ ਇੱਕ ਹਿਸਾਬ ਦੇ ਨਾਲ ਕਹਿੰਦੇ ਉਹ ਰੱਖਣ ਜਾ ਰਹੇ ਆ ਵੀ ਉਹ ਐਜੂਕੇਟਰਸ ਨੂੰ ਜਿਹੜਾ ਉਹ ਲਾਇਆ ਜਾਊਗਾ ਤਾਂ ਜੋ ਜਲਦ ਤੋਂ ਜਲਦ ਸਕੂਲਾਂ ਨੂੰ ਮੁੜ ਦੁਬਾਰਾ ਜਿਹੜਾ ਉਹ ਖੋਲ੍ਹਣ ਦੇ ਵਿੱਚ ਇਸ ਚੀਜ਼ ਨੂੰ ਮਦਦ ਜਿਹੜੀ ਉਹ ਮਿਲ ਸਕੇ। ਸੋ ਕਹਿੰਦੇ ਵੀ ਟਰਾਈ ਹੈਗੀ ਆ ਵੀ 15 ਅਪ੍ਰੈਲ ਤੱਕ ਸੂਬੇ ਦੇ ਵੱਧ ਤੋਂ ਵੱਧ ਜਿਹੜੇ ਸਕੂਲਸ ਆ ਉਹਨਾਂ ਨੂੰ ਖੋਲ੍ਹਿਆ ਜਾਵੇ, ਐਟਲੀਸਟ ਜਿਹੜੇ ਕਿੰਡਰਗਾਰਟਨ ਤੋਂ ਲੈ ਕੇ 6th ਗ੍ਰੇਡ ਆ ਉੱਥੋਂ ਤੱਕ। ਸੋ ਇਹ ਇੱਕ ਜਿਹੜੀ ਕੋਸ਼ਿਸ਼ ਆ ਉਹ ਇਸ ਟਾਈਮ ਇਹਨਾਂ ਦੇ ਦੁਆਰਾ ਚੱਲ ਰਹੀ ਹੈਗੀ ਆ। ਜੀ ਅਗਲੀ ਖਬਰ ਜਿਹੜੀ ਆ ਉਹ ਦੁਬਈ ਤੋਂ ਆ ਰਹੀ ਆ, ਜਿੱਥੇ ਕਿ ਉੱਥੇ ਪ੍ਰਿੰਸੈਸ ਲਤੀਫਾ ਆ ਉਹ ਪਿਛਲੇ ਦਿਨਾਂ ਦੇ ਵਿੱਚ ਉਸਨੇ ਕਿਹਾ ਸੀ ਵੀ ਮੈਨੂੰ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਕੈਦ ਕਰਕੇ ਰੱਖਿਆ ਹੋਇਆ ਹੈਗਾ ਆ। ਉਹ ਤੋਂ ਬਾਅਦ ਫਿਰ ਉਹਦੀ ਕੋਈ ਜਿਹੜੀ ਆ ਵੀਡੀਓ ਜਾਂ ਨਹੀਂ ਆਈ ਅਤੇ ਬਹੁਤ ਲੋਕ ਤਾਂ ਜਿਹੜੇ ਇਹ ਸੋਚਣ ਵੀ ਲੱਗ ਪਏ ਵੀ ਹੋਰ ਹੋ ਸਕਦਾ ਉਸ ਨੂੰ ਮਾਰ ਦਿੱਤਾ ਗਿਆ ਹੋਵੇ। ਪਰ ਅੱਜ ਦੁਬਈ ਤੋਂ ਜਿਹੜੀ ਉੱਥੇ ਦੀ ਰਾਇਲ ਫੈਮਿਲੀ ਆ ਉਹਨਾਂ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਆ ਵੀ ਪ੍ਰਿੰਸੈਸ ਲਤੀਫਾ ਜਿਹੜੀ ਆ ਉਸ ਨੂੰ ਘਰ ਦੇ ਵਿੱਚ ਰੱਖਿਆ ਗਿਆ ਹੈਗਾ ਅਤੇ ਉਸ ਨੂੰ ਕਿਸੇ ਤਰ੍ਹਾਂ ਦਾ ਜਿਹੜਾ ਹੋਸਟੇਜ ਨਹੀਂ ਬਣਾਇਆ ਗਿਆ ਹੈਗਾ। ਜੀ ਹਰਜੋਤ ਸਿੰਘ ਜੀ, ਅਕਸਰ ਪ੍ਰਾਈਵੇਟਾਈਜੇਸ਼ਨ ਦਾ ਡੀਰੈਗੂਲੇਸ਼ਨ ਦੀਆਂ ਗੱਲਾਂ ਜਿਹੜੀਆਂ ਉਹ ਚੱਲਦੀਆਂ ਆ। ਸੋ ਟੈਕਸਸ ਦੀ ਡੀਰੈਗੂਲੇਟਿਡ ਪਾਵਰ ਗ੍ਰਿਡ ਹੈਗੀ, ਇਲੈਕਟ੍ਰਿਕ ਗ੍ਰਿਡ ਜਿਹੜੀ ਉਹ ਹੈਗੀ ਆ ਅਤੇ ਪ੍ਰਾਈਵੇਟਾਈਜ਼ਡ ਆ। ਸੋ ਹੁਣ ਕਹਿੰਦੇ ਵੀ ਉੱਥੋਂ ਦੇ ਜਿਹੜੇ ਲੋਕ ਆ ਕਿਉਂਕਿ ਡਿਮਾਂਡ ਬਹੁਤ ਵਧੀ ਅਤੇ ਉਹਨਾਂ ਨੇ ਇਲੈਕਟ੍ਰਿਕ ਬਿੱਲ ਜਿਹੜੇ ਆ ਪੂਰੀ ਤਰ੍ਹਾਂ ਜਿਹੜੇ ਉਹ ਵਧਾ ਦਿੱਤੇ। ਕਹਿੰਦੇ ਕਈ ਲੋਕਾਂ ਦੇ ਘਰਾਂ ਦੇ ਵਿੱਚ ਹੁਣ $17,000 ਦਾ ਜਿਹੜਾ ਬਿੱਲ ਆ ਉਹ ਉਹਨਾਂ ਨੂੰ ਜਿਹੜਾ ਉਹ ਮਿਲ ਗਿਆ ਆ। ਜਿਹੜੇ ਨੈਚੁਰਲ ਗੈਸ ਦੇ ਉਤਪਾਦਕ ਕੰਪਨੀ ਆ ਉਹਨਾਂ ਨੇ ਕਿਹਾ ਵੀ ਸਾਡੇ ਲਈ ਤਾਂ ਇਹ ਇੱਕ ਵਰਦਾਨ ਦੇ ਵਜੋਂ ਆਇਆ ਆ, ਸਾਡੀ ਸੇਲ ਜਿਹੜੀ ਆ ਬਹੁਤ ਜ਼ਿਆਦਾ ਵਧੀਆ ਅਤੇ ਅਸੀਂ ਕਾਫੀ ਮਹਿੰਗੇ ਦਾਮਾਂ ਦੇ ਉੱਤੇ ਜਿਹੜਾ ਉਸ ਨੂੰ ਵੇਚਿਆ ਹੈਗਾ ਆ। ਸੋ ਇਹ ਵੀ ਇੱਕ ਫਰਕ ਕਈ ਵਾਰੀ ਰਹਿ ਜਾਂਦਾ ਆ ਵੀ ਇਹ ਸੇਮ ਥਿੰਗ ਹੀ ਆ ਸਿਚੁਏਸ਼ਨ ਜਿਹੜੀ ਆਪਾਂ ਫਾਰਮਰਸ ਦੀ ਉੱਥੇ ਸਥਿਤੀ ਨੂੰ ਜਿਹੜਾ ਉਹ ਦੇਖ ਰਹੇ ਹੈਗੇ ਆ ਵੀ ਪਹਿਲੋਂ ਤਾਂ ਪ੍ਰਾਈਵੇਟ ਵਾਲੇ ਠੀਕ ਰੱਖਣਗੇ ਪਰ ਜਦੋਂ ਮੌਕਾ ਆਉਂਦਾ ਆ ਅਤੇ ਉਦੋਂ ਇਸ ਤਰੀਕੇ ਦੇ ਨਾਲ ਲੋਕਾਂ ਦੇ ਹਾਲਾਤਾਂ ਦੀ ਉਹ ਮਾੜੀ ਸਥਿਤੀ ਨੂੰ ਜਿਹੜਾ ਉਹ ਗਲਤ ਤਰੀਕੇ ਦੇ ਨਾਲ ਵਰਤਦੇ ਆ ਅਤੇ ਉਹਨਾਂ ਦੇ ਉੱਤੇ ਹੋਰ ਵੀ ਵੱਡਾ ਜਿਹੜਾ ਉਹ ਭਾਰ ਪਾਉਂਦੇ ਆ। ਨੋ ਡਾਊਟ ਪ੍ਰਾਈਵੇਟਾਈਜੇਸ਼ਨ ਦੇ ਕਈ ਫਾਇਦੇ ਵੀ ਹੈਗੇ ਆ, ਪਰ ਆਹ ਜਿਹੜਾ ਇੱਕ ਗਰੀਡੀਨੈਸ ਜਿਹੜੀ ਲਾਲਚੀਪਣ ਆ ਉਹ ਇੱਕ ਸਭ ਤੋਂ ਇਸ ਦਾ ਮਾੜਾ ਭੈੜਾ ਅਸਰ ਹੈਗਾ ਆ। ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ $13 ਮਿਲੀਅਨ ਦਾ ਇਲੀਗਲ ਮਰਵਾਨਾ ਪਲਾਂਟਸ ਜਿਹੜੇ ਆ ਉਹ ਜਿਹੜੇ ਸੀਜ਼ ਕੀਤੇ ਗਏ ਹੈਗੇ ਆ। ਕਰਨ ਕਾਉਂਟੀ ਦੇ ਜਿਹੜੇ ਸ਼ੈਰਿਫਸ ਆਫਿਸ ਆ ਉਹਨਾਂ ਦੇ ਮੁਤਾਬਕ ਕਹਿੰਦੇ ਵੀ ਇੱਕ ਬਹੁਤ ਵੱਡਾ ਜਿਹੜਾ ਇੰਡਸਟਰੀਅਲ ਪ੍ਰੋਪਰਟੀ ਨਾਰਥ ਬੇਕਰਸਫੀਲਡ ਜਿਹੜੀ ਬਲੈਕ ਗੋਲਡ ਰੋਡ ਦੇ ਉੱਤੇ ਆ, ਉੱਥੇ ਇਲੀਗਲੀ ਜਿਹੜੇ ਆ 4306 ਦੇ ਕਰੀਬ ਹਾਈ ਗ੍ਰੇਡ ਮਰਵਾਨਾ ਦੇ ਪਲਾਂਟ ਜਿਹੜੇ ਉਗਾਏ ਹੋਏ ਸੀ। ਸੋ ਜਿਨ੍ਹਾਂ ਦੀ ਕੀਮਤ $13 ਮਿਲੀਅਨ ਦੇ ਕਰੀਬ ਬਣਦੀ ਹੈਗੀ ਆ। ਸੋ ਜਿਹੜੇ ਲੋਕ ਸੀਗੇ 5 ਜਾਣੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਇਸੇ ਤਰ੍ਹਾਂ ਬੇਕਰਸਫੀਲਡ ਤੋਂ ਇੱਕ ਹੋਰ ਖਬਰ ਆ ਰਹੀ ਆ ਵੀ ਬੇਕਰਸਫੀਲਡ ਦੇ ਵਿੱਚ ਇੱਕ ਜਿਹੜੇ ਫਾਰਮਰ ਆ ਬਹੁਤ ਉੱਥੇ ਦੇ ਮਸ਼ਹੂਰ ਫਾਰਮਰ ਟਰੈਵਸ ਫੋਗੇਟ ਫਾਰਮਿੰਗ ਐਂਡ ਹਾਰਵੈਸਟਿੰਗ ਵਾਲੇ ਆ, ਉਹਨਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਆ। ਉਹਨਾਂ ਨੇ ਇੱਕ ਮਾਈਨਰ ਨੂੰ ਜਿਹੜਾ ਆ ਸੈਕਸ ਸਟਿੰਗ ਦੇ ਮਾਮਲੇ ਦੇ ਵਿੱਚ, ਅਤੇ ਇਸ ਤੋਂ ਕੁਛ ਦਿਨ ਪਹਿਲਾਂ ਇੱਕ ਉੱਥੇ ਦੇ ਆਲੂਆਂ ਦੇ ਇੱਕ ਬਹੁਤ ਵੱਡੇ ਜਿਹੜੇ ਫਾਰਮਰ ਹੈਗੇ ਜਿਨ੍ਹਾਂ ਦੇ 17,000 ਦੇ ਕਰੀਬ ਕਹਿੰਦੇ ਖੇਤ ਹੈਗੇ ਆ, ਉਹਨਾਂ ਨੂੰ ਵੀ ਚਾਰਜ ਕੀਤਾ ਗਿਆ ਕਿਉਂਕਿ ਉਹਨਾਂ ਨੇ ਆਪਣੀ ਵਾਈਫ ਨੂੰ ਜਿਹੜਾ ਧੱਕਾ ਮੁੱਕਾ ਮਾਰਿਆ ਅਤੇ ਉਹ ਤੋਂ ਬਾਅਦ ਜਿਹੜੇ ਉਹਦੇ ਸੱਟ ਲੱਗ ਗਈ ਅਤੇ ਉਹਨਾਂ ਨੂੰ ਚਾਰਜ ਕੀਤਾ ਗਿਆ। ਜੀ ਅਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, CHP ਦੇ ਇੱਕ ਅਫਸਰ ਅਤੇ ਇੱਕ ਸਸਪੈਕਟ ਆ, ਉਹਨਾਂ ਦੇ ਜਿਹੜੀ ਗੋਲੀ ਜਿਹੜੀ ਉਹ ਲੱਗੀ ਆ। ਕਹਿੰਦੇ ਵੀ ਟੁਲੈਰੀ ਕਾਊਂਟੀ ਦੇ ਵਿੱਚ ਇੱਕ ਚੇਜ਼ ਜਿਹੜੀ ਆ ਉਹ ਚੱਲ ਰਹੀ ਸੀ। ਇਸ ਦੇ ਵਿੱਚ ਕਈ ਕਹਿੰਦੇ ਲਾ ਇਨਫੋਰਸਮੈਂਟ ਏਜੰਸੀਜ਼ ਉਹ ਇਸ ਦੇ ਵਿੱਚ ਸ਼ਾਮਲ ਸੀਗੀਆਂ ਅਤੇ ਕਹਿੰਦੇ ਵੀ ਇੱਥੇ ਫਿਰ ਜਿਹੜੀ ਗਨ ਫਾਇਰ ਅਖੀਰ ਦੇ ਵਿੱਚ ਜਿਹੜੀ ਉਸ ਦੇ ਵਿੱਚ ਵਾਪਰੀ ਹੈਗੀ ਆ। ਸੋ ਟੁਲੈਰੀ ਕਾਊਂਟੀ ਦੇ ਸ਼ੈਰਿਫ ਮਾਈਕ ਬਰਡ ਉਹਨਾਂ ਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ। ਕਹਿੰਦੇ ਸਿਕੋਵਾ ਨੈਸ਼ਨਲ ਪਾਰਕ ਦੇ ਵਿੱਚ ਤੜਕੇ ਸਵੇਰੇ 9:30 ਵਜੇ ਇਹ ਜਿਹੜੀ ਉਹ ਘਟਨਾ ਜਿਹੜੀ ਇਹ ਵਾਪਰੀ ਆ। ਉੱਥੇ ਬੰਦਾ ਜਿਹੜੇ ਵਿਜ਼ਟਰਸ ਦੇ ਉੱਤੇ ਨਾਈਫ ਲੈ ਕੇ ਜਿਹੜਾ ਉਹ ਆ ਗਿਆ। ਫਿਰ ਉੱਥੇ ਜਿਹੜਾ ਆਰਗੂਮੈਂਟ ਆ
ਰੌਲਾ ਗੌਲਾ ਜਿਹੜਾ ਉਹ ਪੂਰਾ ਪਿਆ। ਸਸਪੈਕਟ ਨੇ ਜਿਹੜੇ ਵਿਕਟਮਸ ਆ ਉਹਨਾਂ ਦੇ ਟਾਇਰ ਜਿਹੜੇ ਆ ਉਹ ਸਲੈਸ਼ ਕਰ ਦਿੱਤੇ ਅਤੇ ਕਹਿੰਦੇ ਵੀ ਉਸੇ ਦੌਰਾਨ ਹੀ ਜਿਹੜੀ ਉਸਨੇ ਪਿਸਟਲ ਵੀ ਜਿਹੜੀ ਆ ਉਹ ਕੱਢ ਲਈ ਅਤੇ ਫਿਰ ਉਸ ਦੇ ਦੌਰਾਨ ਜਿਹੜੀ ਇਹ ਚੇਜ਼ ਜਿਹੜੀ ਉਹ ਵਾਪਰੀ ਅਤੇ ਇਸ ਚੇਜ਼ ਦੇ ਵਿੱਚ ਹੀ ਪੁਲਿਸ ਵਾਲੇ ਦੇ ਅਤੇ ਸਸਪੈਕਟ ਦੇ ਜਿਹੜੀ ਉਹ ਗੋਲੀ ਲੱਗੀ ਹੈਗੀ ਆ। ਜੀ, ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਹੈ। ਜਿਸ ਤਰ੍ਹਾਂ ਤੁਸੀਂ ਬਿਜਲੀ ਦੀ ਗੱਲ ਕਰਦੇ ਸੀ, ਕਹਿੰਦੇ ਪਈ ਫ੍ਰਿਜ਼ਨੋ ਦੇ ਲੋਕ ਜਿਹੜੇ ਆ ਉਹ $50 ਮਿਲੀਅਨ ਦੇ ਕਰੀਬ ਜਿਹੜੀ ਇਲੈਕਟ੍ਰੀਸਿਟੀ ਆ PG&E ਉਹਨੂੰ ਓ ਕਰਦੇ ਹੈਗੇ ਆ। ਕਹਿੰਦੇ ਵੀ ਪਿਛਲੇ ਸਾਲ ਦੇ ਦੌਰਾਨ ਪੈਂਡੈਮਿਕ ਦੇ ਦੌਰਾਨ ਬਹੁਤ ਸਾਰੇ ਲੋਕ ਜਿਹੜੇ ਆ ਉਹ ਲੇ ਆਫ ਹੋ ਗਏ, ਫਾਈਨੈਂਸ਼ੀਅਲੀ ਉਹਨਾਂ ਦੀ ਪੋਜੀਸ਼ਨ ਮਾੜੀ ਹੋ ਗਈ ਅਤੇ ਉਹ ਬਿਜਲੀ ਦੇ ਬਿੱਲ ਨਹੀਂ ਦੇ ਸਕੇ। ਸੋ $50 ਮਿਲੀਅਨ ਉਹ ਬਣਦਾ ਆ। ਇਹਦੇ ਸੰਬੰਧ ਦੇ ਵਿੱਚ ਕਹਿੰਦੇ ਇਕੱਲਾ ਇਹ ਨਹੀਂ, ਉੱਥੇ ਸਿਟੀ ਆਫ ਫ੍ਰਿਜ਼ਨੋ ਦੇ ਜਿਹੜੇ ਵਾਟਰ ਅਤੇ ਹੋਰ ਯੂਟਿਲਿਟੀ ਬਿੱਲਸ ਆ ਉਹ ਵੀ $5.8 ਮਿਲੀਅਨ ਦੇ ਕਰੀਬ ਜਿਹੜੇ ਫ੍ਰਿਜ਼ਨੋ ਦੇ ਲੋਕ ਆ ਉਹਨਾਂ ਨੂੰ ਉਹ ਕਰਦੇ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ ਫ੍ਰਿਜ਼ਨੋ ਦੇ ਮੇਅਰ ਜਿਹੜੇ ਹੈਗੇ ਆ ਜੈਰੀ ਡਾਇਰ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਐਕਸਪੈਕਟ ਕਰਦੇ ਹਾਂ ਵੀ ਜਿਹੜੀ ਫੈਡਰਲ ਗਵਰਨਮੈਂਟ ਆ ਉਹ ਕੁਛ COVID-19 ਰਿਲੀਫ ਪੈਕੇਜ ਜਿਹੜਾ ਯੂਟਿਲਿਟੀ ਦੇ ਸੰਬੰਧ ਦੇ ਵਿੱਚ ਦਊਗੀ ਤਾਂ ਕਿ ਜਿਹੜੇ ਲੋਕ ਆ ਉਹਨਾਂ ਨੂੰ ਆਪਾਂ ਇਹ ਜਿਹੜਾ ਰੀਇੰਬਰਸ ਕਰ ਸਕੀਏ। ਜੀ, ਸਮਾਂ ਆਪਣੇ ਇਹਦੇ ਪ੍ਰੋਗਰਾਮ ਦਾ ਹੁਣ ਸਮਾਪਤ ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦੇ ਬਾਰੇ ਦੱਸ ਜਾਈਏ। ਵੀਕਐਂਡ ਤੋਂ ਪਹਿਲਾਂ ਅੱਜ ਫਰਾਈਡੇ ਦੀ ਸ਼ਾਮ ਨੂੰ ਡਾਓ ਜੋਨਸ ਬਰਾਬਰ ਤਕਰੀਬਨ ਉਹ ਬੰਦ ਰਿਹਾ, 1 ਪੁਆਇੰਟ ਹੀ ਵਧਿਆ, 31,494 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ 9 ਪੁਆਇੰਟ ਵਧੇ, 13,874 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 7 ਪੁਆਇੰਟ ਡਿੱਗੇ, 3907 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦੀ ਕੀਮਤ $1,783 ਪ੍ਰਤੀ ਆਉਂਸ ਰਹੀ ਅਤੇ 10 ਈਅਰ ਯੀਲਡ 1.34% ਰਹੀ। $1 ਦੀ ਕੀਮਤ ਕੈਨੇਡਾ ਦੇ $1.26 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ $72.55 ਦੇ ਬਰਾਬਰ ਰਹੀ ਹੈ। ਜੀ, ਅਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਅਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।